ਮੌਕ ਸਿਰਪ ਆ ਠੀਕ ਹੈ। ਐਜੈਂਟਲ ਗੋਲੀਆਂ ਨੇ ਤੇ ਆ ਇੱਕ ਹੋਰ ਸਿਰਪ ਸੀਗਾ ਉਹਨੇ ਮੈਨੂੰ ਇਹ ਗੱਡੀ ਹੈ ਜੀ 32 ਹੁਣ ਕਰੋ ਹਾਂ ਦੋਸਤੋ ਚੈੱਕ ਜ਼ਰਾ ਠੀਕ ਹੈ ਜੀ। फाइनली दोस्तों इस संगल की वारी भी आ गई ठीक है। ਇਹ ਮੇਰੇ ਕੋਲ ਇੱਕ ਡੌਗ ਸੀ ਪਿਟਬੁਲ ਗੈਂਗਸਟਰ ਜਿਹੜਾ ਉਨ ਤੋਂ ਬਾਅਦ ਜ਼ੰਗ ਲੱਗ ਗਿਆ ਇਹਨੂੰ ਕਿਸੇ ਡੌਗ ਨੂੰ ਨਹੀਂ ਪਾਇਆ ਠੀਕ ਹੈ। ਤੇ ਵਾਰੀ ਅੱਜ ਕਮਾਂਡੋ ਦੀ ਹੈ। ਹਟ ਜਾ ਹੱਥ ਪਟਾ ਕਢਾਉਂਦਾ ਤੇਰਾ ਮੈਂ ਸਾਰਾ ਇਲਾਜ ਕਰ ਲੈਣਾ ਤੇਰਾ ਸਾਰਾ ਇਲਾਜ ਕਰ ਲੈਣਾ ਤੇਰੇ ਵਾਸਤੇ ਹੀ ਆ। ਦੇਖ ਸੰਗਲ ਤਿਆਰ ਹੋਇਆ तेरी पेटी भी तैयार होएगी तेन इस संगल नाल बन्निया करांगा टेंशन ना तू लै जरा। ए दोस्तों उन तो बाद कभी किसी ने नहीं पाया। अस्सलाम वालेकुम तो की हाल है मेरे वीरां भरावां दा सारा उम्मीद करते हैं सारे वीर खैर आफियत नाल होंगे जनाब। ए संगल जिहड़ा तुसीं वीडियो च वेख रहे हो जनाब तुहानूं पहले चेक कराया जनाब ये मेरे को गैंगस्टर कुत्ता सीगा ठीक है। सेम मेरी तकरीबन हाइट होनी होंदी वो सीगा सिल्वर ते ग्रे कलर मिक्स जिहा कलर सी हुंदा एक आयरन टाइप कलर आयरन जिहड़ा लोहे दा कलर हुंदा इस तरह दा कलर सीगा। तो बहरहाल उन तो इलावा संगल वेखो जंग लूदा किन्ना हो गया जे कोई ऐसा डॉग नहीं लिया जिन्होंने संगल पा सकीए जिहड़ा ना वेट चक सकीए। फाइनली जनाब एक कमांडो की ट्रेनिंग में यूज़ होना वा ਇਹਦੇ ਨਾਲ ਪਾ ਕੇ ਉਹਨੂੰ ਬੰਨਿਆ ਕਰਾਂਗੇ ਠੀਕ ਹੈ। ਕਾਫੀ ਵੇਟਡ ਸੰਗਲ ਤੁਸੀਂ ਵੇਖ ਸਕਦੇ ਹੋ कि कितना हैवी है। कुछ दोस्तों ने कहना यार ये बहुत जुल्म है अब इसको इतनी हैवी चेन डल रहा है तो यार जुल्म नहीं होंदा ये जिन्ना संगल भारा चक के तुरेगा ठीक है उन्ना ही ਇਹਦੇ अपना कह लो कि मसल्स भी एक्टिव होंगे जो एंड घूमिया करेगा फिरिया करेगा गर्दन ते वजन चकेगा यही एक एक्सरसाइज ਦੇ ਵਿੱਚ शामिल ਹੁੰਦਾ ठीक है। यानी ਇਹਦੇ ਨਾਲ ਬੰਨ ਕੇ ਸਾਰਾ ਦਿਨ ਘੁੰਮਦਾ ਫਿਰਦਾ ਰਵੇ ਇਹਦੀ ਵਾਸਤੇ ਉਹੀ ਐਕਸਰਸਾਈਜ਼ ਬਹੁਤ ਹੁੰਦੀ ਆ ਤੇ ਇਸ ਕਰਕੇ ਜਨਾਬ ਇਹਨੂੰ ਐਡਾ ਹੈਵੀ ਸੰਗਲ ਜਿਹੜਾ ਦੁਬਾਰਾ ਕੱਢਿਆ ਗਿਆ ਵਾ ਸਪੈਸ਼ਲੀ ਇਹਦੇ ਵਾਸਤੇ ਇਹਦੀ ਟ੍ਰੇਨਿੰਗ ਵਾਸਤੇ ਕਿਉਂਕਿ ਤੁਹਾਨੂੰ ਦੱਸਿਆ ਸੀਗਾ ਕਿ ਟ੍ਰੇਨਿੰਗ ਦਾ ਸਿਲਸਿਲਾ ਸ਼ੁਰੂ ਆ ਤੇ ਡਿਵਰਮ ਉਦੋਂ ਦਾ ਮੈਂ ਨਹੀਂ ਸੀ ਕਿਤੇ ਜਦੋਂ ਲੈ ਕੇ ਆ ਜਨ ਮੈਂ ਡਿਵਰਮ ਵੀ ਕਰਨ ਲੱਗਾ ਵਾਂ ਵਰਮੌਕ ਸੀਰਪ ਦੇ ਨਾਲ ਮੈਂ ਡਿਵਰਮ ਕਰਨ ਲੱਗਾ ਵਾਂ ਠੀਕ ਹੈ। ਕੋਈ ਮਹਿੰਗੀ ਦਵਾਈ ਨਹੀਂ ਦੇ ਰਹੇ ਆਪਾਂ ਨਾ ਦਈਦੀ ਆ ਗੋਲੀਆਂ ਵੀ ਦੇ ਕੇ ਦੇਖੀਆਂ ਕੋਈ ਫਰਕ ਨਹੀਂ ਪੈਂਦਾ ਜੋ ਸਾਨੂੰ ਇਸੇ ਵਰਮੌਕਸ ਦਾ ਰਿਜ਼ਲਟ ਮਿਲਿਆ ਸਾਨੂੰ ਦੁਨੀਆ ਦਾ ਨਹੀਂ ਗੋਲੇ ਦਾ ਮੈਂ ਖਿਲਾਤਾ ਉਹ ਥੋੜਾ ਜਿਹਾ ਠੀਕ ਹੈ। ਉਹ ਮੇਰੇ ਹੱਥ ਕਹਿੰਦੇ ਸੀ ਮੈਂ ਵੀਡੀਓ ਨਹੀਂ ਬਣਾਈ ਬਰਲ ਤੁਹਾਨੂੰ ਮੈਂ ਦਿਖਾ ਦਿੰਦਾ ਗੁੜ ਪਿਆ ਸਾਰਿਆਂ ਨੂੰ ਮੈਂ ਥੋੜਾ ਗੁੜ ਦੇ ਦਿੱਤਾ ਪਹਿਲੇ ਇਹ ਵੀਰੋ ਗੁੜ ਪਿਆ ਅੱਜ ਠੀਕ ਹੈ। 3 ਕਪੈਸੀਆਂ ਤਕਰੀਬਨ ਮੈਂ ਵੰਡ ਦੇ ਦਿੱਤੀਆਂ ਜੀ। ਇਹ ਵਰਮੌਕ ਸਿਰਪ ਆ ਠੀਕ ਹੈ ਐਜੈਂਟਲ ਗੋਲੀਆਂ ਨੇ ਤੇ ਆ ਇੱਕ ਹੋਰ ਸਿਰਪ ਸੀਗਾ ਉਹਨੇ ਮੈਨੂੰ ਆ ਦੇ ਦਿੱਤਾ ਸੀਗਾ ਬਰਲ ਫਿਰ ਮੈਂ ਦੂਸਰੇ ਸਟੋਰ ਤੋਂ ਵਰਮੌਕਸ ਲੈ ਕੇ ਆਇਆ ਕਿਉਂਕਿ ਮੇਰਾ ਐਕਸਪੀਰੀਅੰਸ ਵਰਮੌਕਸ ਦਾ ਜ਼ਿਆਦਾ ਇਸ ਕਰਕੇ ਮੈਂ ਕਿਹਾ ਬੈਸਟ ਵਰਮੌਕਸ ਆ ਨਾਲ ਐਜੈਂਟਲ ਗੋਲੀਆਂ ਲੈ ਕੇ ਆਇਆ ਵਾਂ ਠੀਕ ਹੈ। ਗੋਲੀਆਂ ਵੀ ਦਵਾਂਗਾ ਤੇ ਸਿਰਪ ਵੀ ਦਵਾਂਗਾ ਬਰਲ ਇਹਨੂੰ ਪਹਿਲੇ ਮੈਂ ਸਿਰਫ ਸਿਰਪ ਦਵਾਂਗਾ ਗੋਲੀਆਂ ਹਲੇ ਨਹੀਂ ਦੇਣੀਆਂ ਗੋਲੀਆਂ ਕਿਸੇ ਹੋਰ ਡੌਗ ਨੂੰ ਦੇ ਦਿਆਂਗਾ ਸਟੈਲਾ 2 ਨੂੰ ਦੇ ਦਿਆਂਗਾ ਤੇ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਸਿਰਪ ਬਚੇਗਾ ਮੈਂ ਉਹਨੂੰ ਦੇਣਾ ਆਪਣਾ ਛੋਟੇ ਕਾਲੇ ਨੂੰ ਕੀ ਨਾਮ ਦਾ ਯਾਰ जुगनू ਨੂੰ ਵੀ ਤੇ ਲਾਈਗਰ ਨੂੰ ਵੀ ਦੇਣਾ। ਲਾਈਗਰ ਅੱਲਾ ਸ਼ੁਕਰ ਹੈ ਕਾਫੀ ਬਿਹਤਰ ਆ। ਬਹੁਤ ਸਾਰੇ ਦੋਸਤ ਪੁੱਛਦੇ ਯਾਰ ਲਾਈਗਰ ਸੇਲ ਕਰਤਾ ਲਾਈਗਰ ਠੀਕ ਨਹੀਂ ਹੈਗਾ ਅੰਦਰੋਂ ਨਹੀਂ ਨਿਕਲਦਾ ਹੈਗਾ ਤਾਂ ਮੈਂ ਉਹਨੂੰ ਤੰਗ ਨਹੀਂ ਕਰਦਾ ਉਹਦੀ ਸਕਿਨ ਦਾ ਮਸਲਾ ਉਹਨੂੰ ਮੱਖੀਆਂ ਤੰਗ ਕਰਦੀਆਂ ਉਹ ਅੰਦਰੋਂ ਨਿਕਲਦਾ ਮੈਂ ਫਿਰ ਉਹਨੂੰ ਤੰਗ ਨਹੀਂ ਕਰਦਾ ਉਹ ਵੀ ਕਹਿੰਦੇ ਹੁੰਦੇ ਕਿ ਨਾ ਤੰਗ ਕਰਿਆ ਕਰ ਜਦ ਤੱਕ ਉਹ ਠੀਕ ਨਹੀਂ ਹੁੰਦਾ ਹੈਗਾ ਬਿਹਤਰ ਇਹੀ ਹੈ ਕਿ ਉਹਨੂੰ ਉਹਦੀ ਰੈਸਟ ਕਰਨ ਦੇ। ਤੇ ਹੁਣ ਜਨਾਬ ਇਹਨੂੰ ਵਰਮੌਕਸ ਪਿਲਾਉਣ ਲੱਗਾ ਜਿਹੜਾ ਬਚਣਾ ਵਾ ਉਹਨੂੰ ਦੇਣਾ ਵਾ 30 ml ਹੁੰਦਾ ਵਾ 15 ml ਉਹਨੂੰ ਦੇਵਾਂਗਾ 5 ml ਆਪਣਾ ਦੇਵਾਂਗਾ ਇਹਨੂੰ ਜੁਗਨੂ ਨੂੰ ਤੇ 5 ml ਜਿਹੜਾ ਹੈਗਾ ਲਾਈਗਰ ਨੂੰ ਦੇਣ ਲੱਗਾ। अच्छा भी ਵਰਮੌਕਸ ਵਾਲੇ ਵੀ ਬੜੇ ਗਰੀਬ ਹੋ ਗਏ ਪਹਿਲੇ ਇੱਕ ਪਲਾਸਟਿਕ ਦਾ ਢੱਕਣ ਹੁੰਦਾ ਸੀ ਇਹਦੇ ਵਿੱਚ ਜਿਹੜਾ ਕਿ ਪੈਮਾਨਾ ਹੁੰਦਾ ਸੀਗਾ ਮੇਜਰ ਕਰਨ ਵਾਸਤੇ ਕਿ ਕਿੰਨਾ ਤੁਸੀਂ ਦਵਾਈ ਦੇਣੀ ਹੈ ਕਿੰਨੀ ਨਹੀਂ ਦੇਣੀ ਤੇ ਉਹ ਇਹਨਾਂ ਨੇ ਜਨਾਬ ਨਹੀਂ ਦਿੱਤਾ ਤੇ ਅਸੀਂ ਵੀ ਛੱਡ ਦਿੱਤੀ ਜੇ ਬਾਹਰ ਠੀਕ ਹੈ। ਖਾਲੀ ਸਾਡੀ ਸ਼ੀਸ਼ੀ ਮੇਰੇ ਕੋਲ ਆ ਤੇ ਹੁਣ ਮੈਂ ਤਕਰੀਬਨ ਹਾਫ ਸ਼ੀਸ਼ੀ ਦੇਵਾਂਗਾ 15 ml ਥੋੜਾ ਜਿਹਾ ਦਾਂਗਾ ਜੁਗਨੂ ਨੂੰ ਤੇ ਥੋੜਾ ਜਿਹਾ ਲਾਈਗਰ ਨੂੰ। ਹੁਣ ਮੈਨੂੰ ਇਦਾਂ ਹੀ ਜਗਾੜ ਲਾਉਣਾ ਪੈਣਾ ਠੀਕ ਹੈ ਕਿਉਂਕਿ ਸਿਰਿੰਜ ਵੀ ਮੇਰੇ ਕੋਲ ਜਿਹੜੀ ਸੀਗੀ ਉਹ ਘਰ ਪਈ ਹੋਈ ਆ तो मैं इस तरह ही हाफ शीशी अंदाजा ला देना क्योंकि साढ़े पंजाबियों ने जुगाड़ ही बड़े वधिया होंगे तो एवं ना महंगी गोलियां दवाइयां लैको 350 तो 400 की गोली लो जिसको डिवर्म करो ऐसे करो अगर जो 80-90 रुपये का सिरप ना 91 रुपये का जो ये रिजल्ट देता ना वो मैं कहना गोली भी नहीं दिंदी ठीक है। एक डिवर्म करते जाया करो महीने डेढ़ बाद तो फिट रहोगे जानवर थोड़े सैट रहेंगे पेट के कीड़े शीड़े साफ होंगे। अरसलान भाई यार हम तो कोई खुराक ही नहीं देते जिससे इसके अंदर पेट में कीड़े कैसे हो जाएंगे यार ये आटोमैटिक जनरेट होंगे रहते इन्होंने असीं डाइट के बाहर फिरते तुरते खाते इन्हों के पेट च पैदा होंगे रहते असीं डिवर ना भी होण तुसीं डिवर्म करते रहो रैगूलर ਤੁਹਾਡਾ ਜਾਨਵਰ ਫਿਟ ਰਹੇਗਾ। ਹੁਣ ਤੁਸੀਂ ਕਮਾਂਡੋ ਦੀ ਸਿਹਤ ਵੇਖ ਲਓ ਮਾਸ਼ਾਅੱਲਾ ਜਿੱਦਣ ਆਇਆ ਸੀ ਇਹਦੀਆਂ ਪਸਲੀਆਂ ਨਜ਼ਰ ਆਉਂਦੀਆਂ ਸੀ ਹੁਣ ਇਸ ਟਾਈਮ ਇਹਦੀਆਂ ਨਾ ਪਸਲੀਆਂ ਨਜ਼ਰ ਆਉਂਦੀਆਂ ਨਾ ਲੱਕ ਵਾਲੀ ਹੱਡੀ ਨਜ਼ਰ ਆਉਂਦੀ ਹੈ ਠੀਕ ਹੈ। ਬੋਡੀ ਦੇ ਵਿੱਚ ਕਲਰ ਦੇ ਵਿੱਚ ਵੇਖ ਲਓ ਕਿੰਨੀ ਚੇਂਜਿੰਗ ਆ ਤੇ ਇਨਸ਼ਾਅੱਲਾ ਡਿਵਰਮਿੰਗ ਦੇ ਨਾਲ ਹੋਰ ਮਜ਼ੀਦ ਇੰਪਰੂਵਮੈਂਟ ਹੋਏਗੀ ਹੋਰ ਅੱਛੇ ਤਰੀਕੇ ਦੇ ਨਾਲ ਅੱਲਾ ਖੈਰ ਕਰੇਗਾ। ਇਹ ਆਪਣਾ ਅੰਦਰੋਂ ਦੇ ਜਦੋਂ ਪੇਟ ਸਾਫ਼ ਹੋਏਗਾ ਤੇ ਖੁਰਾਕ ਜਿਹੜੀ ਇਹਨੂੰ ਲੱਗਣਾ ਸ਼ੁਰੂ ਹੋਏਗੀ ਕਿਉਂਕਿ ਹੁਣ ਅਸੀਂ ਇਹਦੀ ਖੁਰਾਕ ਵੀ ਡਬਲ ਤੋਂ ਟ੍ਰਿਪਲ ਕਰ ਦੇਣੀ ਹੈ ਔਰ ਇਹਦੇ ਨਾਲ ਐਕਸਰਸਾਈਜ਼ ਵੀ ਡਬਲ ਟ੍ਰਿਪਲ ਕਰ ਦੇਣੀ ਹੈ। ਹੁਣ ਕਰੋ ਹਾਂ ਦੋਸਤੋ ਚੈੱਕ ਜ਼ਰਾ ਠੀਕ ਹੈ ਜੀ। गल च भौलपुरी पा के मोटी पिन पा के जनाब वो किले ना संगल ना बंद दिता जी हुण इत्थे फिर तुरेगा दूसरे कुत्ते को गल ही नहीं सुनन देनी इत्थे हुण फिरे तुरेगा घूमेगा जदों संगल लै के इहदे नाल इहदी गर्दन दी वर्जिश वैसे हो जानी है। देखो जिद्दां हुण घूमेगा ना इधर जाएगा उधर जाएगा हाले तो बाहरों लैके आया थोड़ा थकिया सुस्तिया अच्छी तरह संगल ने लैके नसे भजेगा तो अद्धी एक्सरसाइज इत्थे हो जाया करनी है। लो जी दाने दुने ने पाते तो फाइनली जनाब अबू के कहने मैं कढ़ लिया बाहर अंडे तो लग तो वैसे ही रहे जिवें गंदे हो गए
ਬਰਲ ਇਹਨੂੰ ਬਾਹਰ ਕੱਢ ਕੇ ਨਾ ਤੋੜ ਕੇ ਦੇਖਣਾ, ਇੱਥੇ ਨਹੀਂ ਤੋੜਨਾ, ਇੱਥੇ ਇਹਨਾਂ ਦਾ ਵੀ ਦਿਲ ਖਰਾਬ ਹੋਏਗਾ ਤੇ ਮੇਰਾ ਵੀ ਦਿਲ ਖਰਾਬ ਹੋਏਗਾ। ਤੇ ਖੁਮਰੇ ਨਹੀਂ ਸਾਡੇ ਜਨਾਬ, ਇਹਨਾਂ ਨਾਲ ਐਡਜਸਟ ਹੋ ਰਿਹਾ। ਖੁਮਰਾਂ ਦਾਣੇ ਲੈਦਾ ਵੀ ਰੱਖੇ ਆ। ਇੱਕ ਆਹ ਬੈਠਾ ਤੇ ਕਾਹ ਬੈਠਾ। ਚੱਲ ਇੱਧਰ ਚੱਲ ਚੱਲ ਚੱਲ। ਮੈਂ ਕਹਿੰਦਾ ਥੋੜਾ ਜਿਹਾ ਨਾ ਕਬੂਤਰਾਂ ਦੇ ਨਾਲ ਥੋੜਾ ਜਿਹਾ ਐਡਜਸਟ ਹੋ ਜਾਣ, ਕੋ ਦਾਣਾ ਪਾਣੀ ਖਾਣ ਲੱਗ ਪੈਣ। ਬਰਲ ਇਹ ਦੋਸਤੋ ਉਹਨਾਂ ਤੋਂ ਲੈਦਾ ਨਹੀਂ, ਇਹਨਾਂ ਦਾ ਦਿਲ ਨਹੀਂ ਲੱਗ ਰਿਹਾ ਹੈਗਾ। ਪਤਾ ਨਹੀਂ ਉਹਨਾਂ ਨੂੰ ਮਾਰਦੇ ਆ ਕੀ ਗੱਲਬਾਤ। ਲੈਦਾ ਨੱਬੂ ਨੇ ਇਸ ਕਰਕੇ ਦਾਣੇ ਵੀ ਇਹਨਾਂ ਨੇ ਇੱਥੇ ਲੈਦਾ ਰੱਖਿਆ ਕਿ ਚਲੋ ਇੱਥੇ ਲੈਦਾ ਖਾਣਗੇ ਤੇ ਹੋ ਸਕਦਾ ਕੋਈ ਦਿਲ ਆ ਜਾਣ। ਵੇਖਾਂਗੇ 1-2 ਦਿਨ ਕਰਦੇ ਆ, ਠੀਕ ਹੈ ਜੀ ਐਡਜਸਟ। ਜੇ ਤੇ ਐਡਜਸਟ ਕਰ ਗਿਆ ਠੀਕ ਹੈ, ਨਾ ਕਿਤੇ ਫੇਰ 1-2 ਦਿਨ ਬਾਅਦ ਤੱਕ ਨਾ ਇਹਨਾਂ ਦੇ ਉਹ ਲਿਆ ਕੇ ਨਾਲ 1-2 ਜੋੜੇ ਹੋਰ ਲਿਆ ਕੇ ਨਾਲ ਛੱਡਾਂਗੇ, ਤਾਂ ਕਿ ਜਿਹੜਾ ਕਿ ਆਪਣਾ ਨਾ ਆਪਣੀ ਫੈਮਿਲੀ ਨੂੰ ਵੇਖ ਕੇ ਆਪਣੇ ਨਾਲ ਦੇ ਪਰਿੰਦਿਆਂ ਨੂੰ ਵੇਖ ਕੇ ਐਡਜਸਟ ਕਰ ਜਾਂਦਾ। ਇਸ ਤਰ੍ਹਾਂ ਦੋਵੇਂ ਹੁਣ ਕਦੀ ਇੱਥੇ ਬਹਿੰਦੇ, ਕਦੀ ਇੱਥੇ ਬੈਠੇ ਹੁੰਦੇ, ਕਦੀ ਮਸ਼ੀਨ ਲਾ ਕੇ ਬਹਿੰਦੇ, ਕਦੀ ਉੱਧਰ ਬਹਿ ਜਾਂਦੇ। ਤੋਂ ਫਿਰ ਐਵੇਂ ਨਾ ਆਵਾਜ਼ਾਰੀ ਜੀ ਸਾਨੂੰ ਵੀ ਲੱਗਦੀ ਹੈ ਤੇ ਬਾਰ-ਬਾਰ ਆ ਕੇ ਕੱਲ ਇਹਨਾਂ ਨੂੰ ਵੇਖੀਦਾ ਕਿੱਥੇ ਕਿਤੇ ਨਿਕਲ ਤੇ ਨਹੀਂ ਗਏ, ਕਿਤੇ ਮਾਰ ਤਾਂ ਨਹੀਂ ਦਿੱਤੇ ਇਹਨਾਂ ਨੇ, ਕਿਉਂਕਿ ਕਬੂਤਰ ਵੀ ਸਾਰੇ ਇਹਨਾਂ ਦੇ ਮਗਰ ਦੌੜ ਲਾਈ ਫਿਰਦੇ ਆ। ਫਾਈਨਲੀ ਦੋਸਤੋ ਟਾਈਮ ਆ ਗਿਆ ਜੀ। ਮੈਂ ਇਹਨਾਂ ਨੂੰ ਭੰਨ ਕੇ ਵੇਖਣ ਲੱਗਾ, ਕਿਉਂਕਿ ਮੈਂ ਹੱਥ 'ਚ ਇਸ ਕਰਕੇ ਨਹੀਂ ਭੰਨੇ ਕਿਤੇ ਇਹ ਨਾ ਹੋਵੇ ਮੇਰੇ ਹੱਥ ਨਾ ਉਹ ਗੰਦਾ ਖੂਨ। ਬਹੁਤ ਬੜੀ ਹੈ ਗੰਦੀ ਬੁਆਈ ਆ। ਦੁਆ ਚੈੱਕ ਕਰਨਾ, ਉਹ ਵੀ ਖਰਾਬ ਆ। ਇੱਦਾਂ ਸਰਦੀ ਹੋਰ ਤਪਾ ਸਹੀ ਕਹਿੰਦੇ ਗੰਦੇ ਆਂਡੇ ਆ। ਕਹਿੰਦੇ ਨੀ ਗੰਦਾ ਆਂਡਾ ਵਾਕਈ ਬੜਾ ਬੜੀ ਬੋ ਆ ਰਹੀ। ਇਹਨੂੰ ਮੈਂ ਰੱਖ ਦਿੰਦਾ ਧੁੱਪ ਲੱਗੇ, ਇਹਨੂੰ ਮਾਰ ਕੇ ਧੋਵਾਂਗੇ। ਤੇ ਮੈਂ ਚੰਗਾ ਪਹਿਲੇ ਹੱਥ ਧੋ ਕੇ ਘਰ ਚੱਲਾਂ ਸੀ, ਇਸ ਤੋਂ ਪਹਿਲੇ ਮੇਰੇ ਹੱਥਾਂ 'ਚ ਬੋਣ ਲੱਗ ਪਵੇ। ਘਰ ਜਾ ਕੇ ਵੀ ਮੈਂ ਜਨਾਬ ਚੰਗੀ ਤਰ੍ਹਾਂ ਹੱਥ ਧੋਣਾ ਇੱਕ ਦਫਾ। ਤੇ ਬਾਕੀ ਦੋਵੇਂ ਅੰਡੇ ਖਰਾਬ ਹੋ ਗਏ ਤੇ ਚੰਗਾ ਕਿ ਤਾਬੂ ਨੇ ਕਿਹਾ ਤੋੜ ਦੇ, ਮੈਂ ਤੋੜ ਦਿੱਤੇ। ਉਹ ਕਿਉਂਕਿ ਬਹਿ ਹੀ ਨਹੀਂ ਸਿਰੇ ਪਰਿੰਦੇ ਨੂੰ ਸਮਝ ਲੱਗ ਗਈ ਕਿ ਸਾਡੇ ਅੰਡੇ ਜਿਹੜੇ ਖਰਾਬ ਹੋ ਗਏ। ਬੜਾ ਸਮੈਲ ਬੜੀ ਭੈੜੀ ਸੀ, ਬੜੀ ਭੈੜੀ ਸਮੈਲ ਸੀ ਯਾਰ। ਲੋ ਜੀ 3:48 ਹੋ ਗਏ। 17 ਅਕਤੂਬਰ ਮੰਗਲ ਦਾ ਦਿਨ ਦਾ ਮੈਂ ਜਨਾਬ ਪਹੁੰਚ ਗਿਆ। ਇਹ ਆਪਣੇ ਅਰਸਲਾਨ ਭਾਈ ਨੇ ਜਨਾਬ, ਠੀਕ ਹੈ ਜੀ, ਪੀਰ ਮਹੱਲ ਦੇ ਹੁਣ ਜਨਾਬ ਬਾਹਰ ਚਲੇ ਗਏ ਨੇ, ਯੂਕੇ ਚਲੇ ਗਏ। ਅਰਸਲਾਨ ਭਾਈ ਨੇ ਫੋਨ ਕੀਤਾ ਕਿ ਮੁਰਗੇ ਆ ਰਹੇ ਆ ਜੀ ਸਾਡੇ ਇਹ ਚਕਵਾਲ ਤੋਂ। ਉਹ ਲੈ ਕੇ ਤੇ ਜਨਾਬ ਆਪਣੀ ਜ਼ਿੰਮੇਵਾਰੀ ਤੋਂ ਲੈ ਕੇ ਤੇ ਗਾਂ ਅੱਗੇ ਰਖਾਉਣੇ ਆ ਪੀਰ ਮਹੱਲ ਦੀ ਗੱਡੀ ਤੇ। ਇਹ ਨਿਊ ਸੁਭਾਨ ਦਾ ਟਰਮੀਨਲ ਆ ਜਨਾਬ, ਜਿਹਦੇ ਬਾਹਰ ਖੜਾ। ਗੱਡੀ ਵਾਲੇ ਨੇ ਹੁਣ ਕਾਲ ਕੀਤੀ ਹੈ। ਗੱਡੀ ਵਾਲਾ ਕਹਿੰਦਾ ਜੀ ਮੈਂ ਸਿਰਫ ਪਹੁੰਚ ਰਿਹਾ ਕੋਈ 10-15 ਮਿੰਟ ਦੇ ਵਿੱਚ ਫੈਸਲਾਬਾਦ ਸ਼ਹਿਰ 'ਚ ਆ ਗਿਆ। ਇਹਨਾਂ ਨੂੰ ਕੀ ਹੋ ਗਿਆ? ਲੋ ਜੀ ਇੱਧਰ ਗੁਰੇਲੀ ਕੱਢ ਰਿਹਾ ਬੰਦਾ ਜੀ। ਆਹੋ ਸ਼ੇਰ ਆ ਗਿਆ ਜੀ, ਸ਼ੇਰ ਆ ਗਿਆ, ਵੇਖੋ ਜੀ ਸ਼ੇਰ ਆ ਗਿਆ। ਆ ਪੈਟਰੋਲ ਪਵਾ ਕੇ ਨਾ, ਤੇ ਝੂਟੇ ਲੈ ਰਹੇ ਆ, ਰੇਲੀ ਕੱਢ ਰਹੇ। ਸ਼ੇਰ ਆ ਗਿਆ, ਸ਼ੇਰ। ਉਹ ਗੱਡੀ ਆ ਗਈ ਜੀ ਇਸ ਬੱਸ ਦੇ ਪਿੱਛੇ ਜਿਹੜੀ ਉਹ ਗੱਡੀ ਆ ਗਈ ਜਨਾਬ। ਇੱਥੇ ਲੱਗੇਗੀ ਹੁਣ ਸਟੈਂਡ 'ਚ ਆ ਕੇ ਤੇ ਲੈ ਕੇ ਜਨਾਬ ਹਾਸਲ ਲਿਖਾਣੇ ਆ। ਬੰਦਾ ਇਸ਼ਾਰੇ ਕਰ ਰਿਹਾ ਨਾ ਸਾਈਡ ਦੀ ਕੱਢ ਲਾ, ਸਾਈਡ ਦੀ। ਉਹ ਜਿੱਥੇ ਹੱਕ ਬਾਹੂ ਲਿਖਿਆ ਉਹ ਗੱਡੀ ਆ ਬਲੈਕ ਦੀ ਬੈਕ ਸਾਈਡ ਤੇ ਲੱਗੀ ਹੋਈ ਹੈ। ਆ ਗਈ ਜੀ ਚਕਵਾਲ ਵਾਲੀ ਗੱਡੀ ਜੀ, ਸੂਫੀ ਪਾਕਿਸਤਾਨ ਐਕਸਪ੍ਰੈਸ। ਤੇ ਆਏ ਜਨਾਬ ਮੁਰਗੇ। ਇਹ ਗੱਡੀ ਹੈ ਜੀ 3211। ਦੇਖੋ ਜੀ 2 ਟੋਕਰੀਆਂ ਦੇ ਵਿੱਚ ਸੀਗੇ ਨਾ। ਆ ਪਏ ਜੀ ਮੁਰਗੇ ਜੀ, 1 2 1 ਤੇ ਇਹ 2। ਮਿਹਰਬਾਨੀ ਜਨਾਬ, ਲਾਲਾ ਸ਼ੁਕਰੀਆ। ਲਾਓ ਡੀ ਮਿਹਰਬਾਨੀ। ਲਓ ਜੀ ਅਰਸਲਾਨ ਭਾਈ ਤੁਹਾਡੇ ਮੁਰਗੇ ਲੈ ਲਏ। ਇੱਕ ਲਾਲ ਜਿਹੇ ਰੰਗ ਦਾ ਜੇ, ਠੀਕ ਆ, ਤੇ ਇੱਕ ਟੋਕਰੀ ਦੇ ਵਿੱਚ, ਤੇ ਇੱਕ ਟੋਕਰੀ ਜਾਂ ਸਾਵਾ ਜਿਹਾ ਮੁਰਗਾ ਆ, ਠੀਕ ਆ। ਇੱਕ ਹੈ ਜੇ ਤੇ ਇੱਕ ਮੁਰਗਾ ਜੇ। ਇਹ ਅਰਸਲਾਨ ਭਾਈ ਰਿਸੀਵ ਕਰ ਲਏ ਆ। ਉਹ ਗੱਡੀ ਖੜੀ, ਠੀਕ ਹੈ, ਨਿਊ ਸੁਭਾਨ ਅੱਡੇ 'ਚੋਂ ਭਾਜੀ ਰਖਾ ਦਿੱਤੇ ਜੇ, ਠੀਕ ਹੈ। ਤੇ ਨੰਬਰ ਵੀ ਮੈਂ ਗੱਡੀ ਦਾ ਲੈ ਦਿੰਦਾ। ਇੱਧਰ ਹੋਏ ਮਾੜਾ ਜਿਹਾ ਇੱਧਰ। ਇਹ ਗੱਡੀ ਦਾ ਨੰਬਰ ਆ 1837, ਠੀਕ ਹੈ ਜੀ। ਪੀਰ ਮਹੱਲ ਦੀ ਗੱਡੀ। ਲਓ ਜੀ ਮੇਰੀ ਡਿਊਟੀ ਇੰਨੀ ਸੀ ਕਿ ਇੱਕ ਅੱਡੇ 'ਚ ਫੜੇ ਨੇ, ਦੂਸਰੇ ਅੱਡੇ 'ਚ ਫੜਾਤੇ। ਇੱਧਰੋਂ ਫੜੇ ਨੇ, ਦੂਸਰੇ ਅੱਡੇ 'ਚ ਫੜਾਤੇ ਜਨਾਬ। ਤੇ ਇਹ ਗੱਡੀ ਜਾ ਰਹੀ ਹੈ ਜੀ 1837 ਬਸ਼ੀਰ ਸੰਧੀ, ਠੀਕ ਹੈ ਜੀ। ਇਹ ਗੱਡੀ ਉਹ ਵੀ ਨਿਕਲਦੀ ਗੱਡੀ ਸੀ, ਸ਼ੁਕਰ ਅੱਡੇ 'ਚ ਨਿਕਲਣ ਲੱਗੀ ਜਾਂਦੇ, ਫੜਾਤੇ ਮੈਂ 1837। ਆ ਜੀ ਹੁਣ ਚਿਕਨ ਪਾਇਆ ਜੇ ਕਮਾਂਡੋ ਨੂੰ, ਠੀਕ ਹੈ। ਕਮਾਂਡੋ ਚਿਕਨ ਖਾ ਰਿਹਾ ਦੋਸਤੋ। ਸ਼ਾਮ ਦਾ ਟਾਈਮ ਹੋ ਗਿਆ ਤੇ ਠੰਡ ਬੜੀ ਹੋ ਗਈ ਹੈ। ਜਿਹੜੇ ਚੜ੍ਹਦੇ ਪੰਜਾਬ ਵੱਲੋਂ ਮੇਰੇ ਵੀਰ ਵੀਡੀਓ ਵੇਖਦੇ ਹੋ, ਕਮੈਂਟ ਕਰਕੇ ਦੱਸੋ ਕਿ ਤੁਹਾਡੇ ਮੌਸਮ ਦੀ ਕੀ ਸੂਰਤ ਹਾਲ ਆ। ਤੇ ਅੱਜ ਵੀਡੀਓ ਤੁਹਾਨੂੰ ਮੈਂ ਲਾਈਗਰ ਵੀ ਵਿਖਾ ਦਿੰਦਾ ਕਿ ਲਾਈਗਰ ਅੱਗੇ ਨਾਲੋਂ ਕਾਫੀ ਬਿਹਤਰ ਲੱਗ ਰਿਹਾ। ਆ ਵੇਖੇ ਨੱਸ ਗਿਆ ਅੰਦਰ, ਆ ਵੇਖੋ ਨੱਸ ਗਿਆ, ਪਰ ਮੈਨੂੰ ਫੜੂਗਾ ਉਹਦਾ, ਉੜ ਗਿਆ ਅੰਦਰ। ਇਹ ਜਿਹੜੀ ਲਾਈ ਸੀ ਨਾ ਸੋਟੀ, ਕਬੂਤਰ ਬੜੇ ਆਰਾਮ ਨਾਲ ਸੋਟੀ ਤੇ ਚੜ੍ਹ ਕੇ ਤੇ ਬੈਠੇ ਆ। ਇਹਨਾਂ ਵਾਲਾ ਤੇ ਦੋਸਤੋ ਸਾਡੀ ਟੈਨਸ਼ਨ ਹੋ ਗਈ ਖਤਮ। ਬਹਰਹਾਲ ਇਹਨਾਂ ਮੁਰਗੀਆਂ ਦੀ ਟੈਨਸ਼ਨ ਹੈਗੀ ਆ। ਮੈਂ ਗੋਸ਼ਤ ਪਾਇਆ ਸੀ ਕੁੱਤਿਆਂ ਨੂੰ ਤੇ ਇਹਨੇ ਲਾਲ ਨੇ ਖਾਧਾ ਨਹੀਂ ਦਿੰਦਾ ਕੋਈ ਚੱਕ ਕੇ, ਤੇ ਆ ਮੁਰਗੀ ਲੈ ਕੇ ਇੱਥੇ ਝੰਜੋੜ ਰਹੀ ਹੈ। ਇਹਨਾਂ ਨੂੰ ਹੁਣ ਕਰਨਾ ਬੰਦ, ਤੇ ਇਹਨਾਂ ਨੂੰ ਬੰਦ ਕਰਕੇ ਤੇ ਫੇਰ ਹੀ ਮੇਰਾ ਕੰਮ ਨਿਬੜਨਾ, ਕਿਉਂਕਿ ਇਹਨਾਂ ਦੀ ਟੈਨਸ਼ਨ। ਅੱਜ ਮਾਸ਼ਾਅੱਲਾ 2 ਮੁਰਗੀਆਂ ਨੇ ਅੰਡੇ ਦਿੱਤੇ ਆ ਦੋਸਤੋ। ਤੇ ਇਹਨਾਂ ਵਿੱਚੋਂ
ਆ ਨਵੀਆਂ ਲਈਆਂ ਸੀ ਅਸੀਂ, ਇੱਕ ਉਹ ਜਿਹੜੀ ਨਵੀਂ ਆ ਰਹੀ ਹੈ, ਠੀਕ ਹੈ। ਆ ਤਿੰਨ ਤੇ ਪੁਰਾਣੇ ਹੀ ਨੇ। ਤੇ ਚਲੋ ਚਲੋ ਅੰਦਰ ਚਲੋ। ਇਹ ਮੁਰਗਾ ਸਾਡਾ ਮੇਨ ਜਿਹੜਾ ਸੀਲ ਰੱਖਿਆ, ਮੁਰਗੀ ਲਵਾਂਗਾ ਸੀਲ, ਕੁਛ ਕਮੈਂਟ ਕਰ ਦਿੰਦੇ ਕਿ ਸੀਲ ਮੁਰਗੀ, ਉਹ ਲੜ ਪਈਆਂ ਆਪਸ, ਫਿਰ ਆ ਲੜਾਈ ਨਹੀਂ ਖਤਮ ਹੁੰਦੀ ਹੈਗੀ। ਇੱਕ ਇਹ ਮਿਸ਼ਰੀ ਇਹ ਨਵੀਂ ਲਈ ਹੈ, ਠੀਕ ਹੈ। ਤੇ ਇੱਕ ਉਹ ਲੂੰਡੀ ਬ੍ਰਾਂਡ ਜਿਹੜੀ ਉੱਪਰ ਚੜ੍ਹ ਕੇ ਬੈਠੀ ਹੈ, ਇਹ ਲੂੰਡੀ ਬ੍ਰਾਂਡ ਹੀ ਨਾਲ ਰਲਦੀ ਹੈਗੀ। ਤੇ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਹਾਂ ਇਖਤਤਾਮ। ਇਨਸ਼ਾਅੱਲਾ ਕੱਲ੍ਹ ਮਿਲਾਂਗੇ ਨਵੇਂ ਸੁਬਾਹ ਤੇ ਅੱਛੇ ਨਵੇਂ ਵਲੌਗ ਦੇ ਨਾਲ। ਦੋਵਾਂ 'ਚ ਯਾਦ ਰੱਖਿਓ ਮੈਂ ਮੈਨੂੰ ਬੰਦ ਕਰਨਾ ਦਾਣਾ ਸ਼ੁਰੂ ਹੋਣੇ ਵਾਲੀਆਂ ਨੇ। ਤੇ ਕਮੈਂਟਸ ਕਰਕੇ ਦੱਸੋ ਕਿਹੜੇ ਕਿਹੜੇ ਇਲਾਕੇ ਤੋਂ ਵੀਰ ਸਾਡੀ ਵੀਡੀਓ ਦੇਖਦੇ ਤੇ ਕਿੱਥੇ ਕਿੱਥੇ ਬਾਰਿਸ਼ ਹੋਈ ਹੈ ਜਨਾਬ। ਮਿਲਾਂਗੇ ਇਨਸ਼ਾਅੱਲਾ ਕੱਲ੍ਹ ਸੁਬਾਹ ਇੱਕ ਨਵੇਂ ਵਲੌਗ ਨਾਲ। ਆਪਣੇ ਵੀਰੋ ਸਲਾਮ ਇਜਾਜ਼ਤ ਦਿਓ। ਜੇ ਕੋਈ ਦੋਸਤ ਚੈਨਲ ਨਵੇਂ ਨੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਤੇ ਕਮੈਂਟ ਸੈਕਸ਼ਨ 'ਚ ਆਪਣੀ ਮੁਹੱਬਤ ਦਾ ਇਜ਼ਹਾਰ ਕਰੋ। ਫਿਰ ਅੱਲਾ ਹਾਫਿਜ਼।